ਤੇਰੀ ਮੇਰੀ ਕੀ ਹੁੰਦੀ ਏ, ਧੀ ਤੇ ਚੱਲਿਆ ਧੀ ਹੁੰਦੀ ਏ। ਇਸ ਧੀ ਨੂੰ ਪਤਾ ਨਹੀਂ ਕਿੰਨੀਆਂ ਗੋਲੀਆਂ ਵੱਜੀਆਂ। ਚਕਵਾਲ ਦੇ ਵਿੱਚ ਸੀਸੀਡੀ ਅਹਿਲਕਾਰਾਂ ਦੀ ਫਾਇਰਿੰਗ ਦੇ ਨਾਲ 9 ਸਾਲਾ ਬੱਚੀ ਹਾਨੀਆ ਜਾਨ ਬਹਾਕ ਹੋ ਗਈ। ਸਾਰੀ ਦੁਨੀਆ ਨੂੰ ਪਤਾ ਲੱਗ ਗਿਆ, ਲੇਕਿਨ ਇਹ ਵਾਕਿਆ ਪੇਸ਼ ਕਿਉਂ ਆਇਆ, ਇਹਦੇ ਪਿੱਛੇ ਹਕੀਕਤ ਕੀ ਸੀ, ਇਹ ਕੋਈ ਵੀ ਦੱਸਦਾ ਨਹੀਂ ਪਿਆ। ਮੈਂ ਤੁਹਾਨੂੰ ਦੱਸਾਂਗਾ। ਜਦੋਂ ਕਿਸੇ ਵੀ ਅਦਾਰੇ ਨੂੰ, ਕਿਸੇ ਵੀ ਬੰਦੇ ਨੂੰ ਇੰਨੇ ਅਖਤਿਆਰਾਤ ਦੇ ਦਿੱਤੇ ਜਾਣ ਕਿ ਉਹ ਜਿੰਨੂੰ ਮਰਜ਼ੀ ਫੜ ਕੇ ਲਿੱਤਰ ਮਾਰ ਸਕੇ, ਜਿੰਨੂੰ ਮਰਜ਼ੀ ਫੜ ਕੇ ਗੋਲੀਆਂ ਮਾਰ ਸਕੇ, ਫਿਰ ਇੱਦਾਂ ਦੇ ਨਤਾਇਜ ਆਉਂਦੇ ਆ। ਇੱਦਾਂ ਦੇ ਨਤਾਇਜ ਅਨਕਰੀਬ ਸਾਡੇ ਫੈਸਲਾਬਾਦ ਦੇ ਵਿੱਚ ਵੀ ਤੁਹਾਨੂੰ ਨਜ਼ਰ ਆਉਣਗੇ। ਲੇਕਿਨ ਪਹਿਲੇ ਅਸੀਂ ਸਿਰਫ ਚਕਵਾਲ ਦੀ ਗੱਲ ਕਰਦੇ ਹਾਂ ਅਤੇ ਸੀਸੀਡੀ ਦੀ ਗੱਲ ਕਰਦੇ ਹਾਂ। ਉੱਥੇ ਤਾਂ ਸੀਸੀਡੀ ਦੇ ਆਏ ਆ, ਸਾਡੇ ਫੈਸਲਾਬਾਦ ਦੀ ਪੁਲਿਸ ਦੇ ਵੀ ਇੱਦਾਂ ਦੇ ਹਾਲਾਤ ਤੁਹਾਨੂੰ ਨਜ਼ਰ ਆਉਣਗੇ। ਲੇਕਿਨ ਅਸੀਂ ਸੀਸੀਡੀ ਦੀ ਗੱਲ ਕਰਕੇ ਤੇ ਇਹਨੂੰ ਵਾਈਂਡ ਅਪ ਕਰਾਂਗੇ। ਫੈਸਲਾਬਾਦ ਦੀ ਗੱਲ ਫਿਰ ਕਿਸੇ ਦਿਨ ਕਰਾਂਗੇ, ਜਿੱਦਣ ਸਾਰੀ ਸੀਸੀਟੀਵੀ ਵੀਡੀਓ, ਸਾਰੇ ਸੀਸੀਟੀਵੀ ਸਬੂਤ ਸਾਡੇ ਹੱਥ ਲੱਗ ਜਾਣਗੇ। ਹੁਣ ਅਸੀਂ ਚੱਲਦੇ ਹਾਂ ਚਕਵਾਲ। ਚਕਵਾਲ ਦੇ ਵਿੱਚ ਇਹ ਅਫਸੋਸਨਾਕ ਵਾਕਿਆ ਪੇਸ਼ ਆਇਆ, ਜਿੱਥੇ ਸੀਸੀਡੀ ਅਹਿਲਕਾਰਾਂ ਨੇ ਫਾਇਰਿੰਗ ਕਰ ਦਿੱਤੀ। ਮੇਰਾ ਸਵਾਲ ਇੱਥੇ ਇਹ ਆ ਕਿ ਇੱਥੇ SOPs ਨੂੰ ਕਿੱਥੇ ਸਾਹਮਣੇ ਰੱਖਿਆ ਗਿਆ। ਅਗਰ ਉਹ ਡਾਕੂ ਸੀ, ਅਗਰ ਉਹ ਚੋਰ ਸੀ, ਉਹ ਰੱਸਾਗੀਰ ਸੀ, ਉਹ ਕਾਤਲ ਸੀ, ਉਹ ਜੋ ਮਰਜ਼ੀ ਸੀ, ਸੀਸੀਡੀ ਅਹਿਲਕਾਰਾਂ ਨੂੰ, ਪੁਲਿਸ ਅਹਿਲਕਾਰਾਂ ਨੂੰ ਕਿੰਨੇ ਅਖਤਿਆਰ ਦਿੱਤਾ ਵਾ ਕਿ ਉਹ ਡਾਕੂਆਂ ਦੇ ਉੱਪਰ ਵੀ ਗੋਲੀ ਚਲਾ ਸਕਣ। ਇੱਕ ਸਾਦਾ ਜਿਹਾ ਔਰ ਸਿੰਪਲ ਜਿਹਾ ਸਵਾਲ ਮੈਂ ਤੁਹਾਡੇ ਅੱਗੇ ਰੱਖ ਕੇ ਜਾ ਰਿਹਾ ਵਾਂ। ਸੀਸੀਡੀ ਅਹਿਲਕਾਰ ਕੌਣ ਹੁੰਦੇ ਆ ਜਿੰਨੀ ਦੇਰ ਤੱਕ ਅੱਗੋਂ ਮਜ਼ਾਮਤ ਨਹੀਂ ਹੁੰਦੀ ਫਾਇਰ ਕਰਨ ਵਾਲੇ? ਸੀਸੀਡੀ ਅਹਿਲਕਾਰ ਕੌਣ ਹੁੰਦੇ ਆ ਇੱਕ ਗੱਡੀ ਦੇ ਵਿੱਚ ਬੈਠੀ ਹੋਈ ਸ਼ਰੀਫ ਫੈਮਿਲੀ ਦੇ ਉੱਪਰ ਫਾਇਰਿੰਗ ਕਰਨ ਵਾਲੇ? ਇਹ ਤੋਂ ਪਹਿਲੇ ਅਸੀਂ ਬੜੇ ਵਾਕਿਆਤ ਰਿਪੋਰਟ ਕੀਤੇ ਆ। ਮੋਟਰਵੇ ਦੇ ਉੱਪਰ ਇੱਕ ਏਜੰਸੀ ਨੇ ਫਾਇਰਿੰਗ ਕਰਕੇ ਸਾਰਾ ਖਾਨਦਾਨ ਉਜਾੜ ਦਿੱਤਾ ਸੀ। ਇਸੇ ਤਰ੍ਹਾਂ ਦਾ ਵਾਕਿਆ ਚਕਵਾਲ ਦੇ ਵਿੱਚ ਪੇਸ਼ ਆ ਗਿਆ। ਹਾਂਜੀ ਜੀ, ਉਹ ਡਾਕੂ ਭੱਜ ਚੱਲੇ ਸੀ, ਅਸੀਂ ਉਹਨਾਂ ਨੂੰ ਫੜਨ ਲੱਗੇ ਸੀਗੇ ਤੇ ਸਾਡੇ ਕਾਬੂ ਨਹੀਂ ਆਏ, ਅਸੀਂ ਫਾਇਰਿੰਗ ਕਰ ਦਿੱਤੀ। ਸਾਨੂੰ ਇੱਦਾਂ ਲੱਗਾ ਜਿਵੇਂ ਗੱਡੀ ਦੇ ਵਿੱਚ ਡਾਕੂ ਆ ਤੇ ਅਸੀਂ ਜਨਾਬ ਫਾਇਰਿੰਗ ਕਰ ਦਿੱਤੀ। ਤੇ ਫਾਇਰਿੰਗ ਇੰਨੀ ਕੀਤੀ ਕਿ ਜਿਵੇਂ ਤਬਾਹੀ ਫੇਰ ਦਿੱਤੀ ਨਾ। 9 ਸਾਲਾ ਬੱਚੀ ਦੇ ਦਾਦੇ ਦਾ ਬਿਆਨ ਸਾਹਮਣੇ ਆਇਆ ਤੇ ਯਕੀਨ ਕਰੋ, ਇੱਕ ਵਾਰੀ ਜਿਸਮ ਦੇ ਉੱਪਰ ਨਾ ਲੂ ਕੰਡੇ ਖੜੇ ਹੋ ਜਾਂਦੇ ਆ। ਉਹ ਕਹਿੰਦਾ ਵਾ ਕਿ ਗੋਲੀਆਂ ਦੇ ਨਾਲ ਛਲਣੀ ਸੀ ਤੇ ਮੇਰਾ ਪੁੱਤਰ ਜ਼ਖਮੀ ਸੀ ਤੇ ਮੇਰਾ ਪੋਤਾ ਵੀ ਜ਼ਖਮੀ ਸੀ ਤੇ ਸ਼ਦੀਦ ਜ਼ਖਮੀ ਸੀ। ਤੇ ਆਪਾਂ ਹੁਣ ਕੀ ਕਰਨ ਡੇ ਆ? ਆਪਾਂ ਜਨਾਬੇ ਲਈ ਮੁਕੱਦਮਾ ਦਰਜ ਕਰ ਲਿਆ। ਮੁਕੱਦਮਾ ਦਰਜ ਕਰਕੇ ਭਲਾ ਕਿਹੜਾ ਖੇਲ ਖੇਲਿਆ ਤੁਹਾਨੂੰ ਪਤਾ ਵਾ? ਪਤਾ ਨਹੀਂ ਕਿਹੜੀ ਗੱਲ ਆ, ਕਿਹੜਾ ਐਸਾ ਇਹਦੇ ਵਿੱਚ ਨੁਕਤਾ ਵਾ ਜਿਹੜਾ ਅਸੀਂ ਆਪਣੇ ਪੇਟੀਬੰਦ ਭਾਈਆਂ ਨੂੰ ਹਮੇਸ਼ਾ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਚਾਹੇ ਉਹ ਜ਼ਾਲਮ ਹੋਵੇ, ਚਾਹੇ ਉਹਨਾਂ ਜਿੰਨਾ ਮਰਜ਼ੀ ਜ਼ੁਲਮ ਕੀਤਾ ਹੋਵੇ। ਮੈਂ ਸਿਰਫ ਹਕੂਮਤ ਵਕਤ ਨੂੰ ਤੇ ਇਹਨਾਂ ਦੇ ਅਫਸਰਾਂ ਨੂੰ ਇੱਕ ਸਵਾਲ ਕਰਾਂਗਾ ਕਿ ਸਹਾਨੀਆਂ ਦੀ ਜਗ੍ਹਾ ਦੇ ਉੱਪਰ ਤੁਹਾਡੀ, ਸਾਡੀ, ਕਿਸੇ ਹੋਰ ਦੀ ਬੇਟੀ ਹੁੰਦੀ, ਫਿਰ ਆਪਾਂ ਇੱਦਾਂ ਹੀ ਕਰਦੇ ਕਿ ਉਸ ਬੰਦੇ ਨੂੰ ਗ੍ਰਿਫਤਾਰ ਕਰਦੇ। ਉਹਦਾ ਤਫਤੀਸ਼ੀ ਅਫਸਰ ਫੌਰੀ ਤੌਰ 'ਤੇ ਕਹਿੰਦਾ ਸਰਕਾਰੀ ਗਨ ਮੈਂ ਬਰਾਮਦ ਕਰ ਲਈ ਆ, ਸਾਰੇ ਸਬੂਤ ਮੇਰੇ ਕੋਲ ਆ ਗਏ ਆ, ਮੈਨੂੰ ਹੁਣ ਜਿਸਮਾਨੀ ਰਿਮਾਂਡ ਦੀ ਜ਼ਰੂਰਤ ਨਹੀਂ ਹੈਗੀ, ਲਿਹਾਜ਼ਾ ਇਹਨੂੰ ਜੇਲ੍ਹ ਭੇਜ ਦਿਓ। ਕਦੀ ਇਸ ਤਰ੍ਹਾਂ ਕਰਦੇ? ਅਸੀਂ ਕਦੀ ਵੀ ਨਹੀਂ ਕਰਦੇ। ਅਸੀਂ 14 ਦਿਨਾਂ ਦਾ ਪੂਰਾ ਰਿਮਾਂਡ ਹਾਸਲ ਕਰਦੇ। ਰਿਮਾਂਡ ਹਾਸਲ ਕਰਨ ਤੋਂ ਬਾਅਦ ਪੂਰੀ ਮਿਸਲ ਲਿਖਦੇ ਤਾਂ ਕਿ ਇਸ ਮੁਲਜ਼ਮ ਨੂੰ ਕਰਾਰ ਵਾਕਈ ਸਜ਼ਾ ਦਿਲਵਾਈ ਜਾ ਸਕੇ, ਇਨਸਾਫ ਦੇ ਤਮਾਮ ਤਰ ਤਕਾਜ਼ੇ ਪੂਰੇ ਕੀਤੇ ਜਾਣ। ਲੇਕਿਨ ਨਾ ਜੀ ਨਾ, ਚਕਵਾਲ ਦੀ ਪੁਲਿਸ ਪਤਾ ਕੀ ਕਹਿੰਦੀ ਪਈ ਆ? ਸਾਡਾ ਤਾਂ ਮੈਟਰ ਹੀ ਨਹੀਂ ਹੈਗਾ, ਸੀਸੀਡੀ ਦਾ ਮੈਟਰ ਆ, ਉਹ ਦੇਖਦੇ ਪਏ ਆ। ਉਹ ਭਾਈ, ਇੱਕ ਮੁਕੱਦਮਾ ਦਰਜ ਹੋਇਆ ਵਾ, ਇੱਕ ਜੁਰਮ ਹੋਇਆ ਵਾ, ਤੁਹਾਡੇ ਥਾਣੇ ਦੀ ਹਦੂਦ 'ਚ ਹੋਇਆ ਵਾ, ਤੁਹਾਡੇ ਜ਼ਿਲ੍ਹੇ ਦੀ ਹਦੂਦ 'ਚ ਹੋਇਆ ਵਾ, ਤੁਹਾਡੇ ਡਿਸਟ੍ਰਿਕਟ ਦੀ ਹਦੂਦ 'ਚ ਹੋਇਆ ਵਾ। ਇਹਦੇ ਖਿਲਾਫ ਕਾਰਵਾਈ ਕਰਨੀ ਜ਼ਿਲ੍ਹੀ ਪੁਲਿਸ ਦਾ ਕੰਮ ਆ, ਸੀਸੀਡੀ ਦਾ ਕੰਮ ਨਹੀਂ ਹੈਗਾ। ਸੀਸੀਡੀ ਉਦੋਂ ਇੱਥੇ ਕੰਮ ਕਰੇਗੀ ਜਦੋਂ ਇਹ ਕੇਸ ਲਿਖ ਪੜ੍ਹ ਕੇ ਸੀਸੀਡੀ ਨੂੰ ਰੈਫਰ ਹੋਏਗਾ। ਤੇ ਬੜਾ ਆਸਾਨ ਜਿਹਾ ਹੱਲ ਆ, ਜਿੱਦਾਂ ਅਸੀਂ ਆਮ ਲੋਕਾਂ ਵਾਸਤੇ ਕਰਦੇ ਆ। ਆ ਜਿਹੜੇ ਚੋਰ, ਡਾਕੂ ਜਾਂ ਕਾਤਲ ਹੁੰਦੇ ਆ, ਮੇਰਾ ਖਿਆਲ ਆ ਕਿ ਇਹਦਾ ਹੱਲ ਵੀ ਫੁੱਲ ਫਰਾਈ ਆ। ਇਹ ਤੋਂ ਇਲਾਵਾ ਤਾਂ ਕੋਈ ਹੱਲ ਨਹੀਂ। ਅਗਰ ਇੱਕ ਵੀ ਇੱਦਾਂ ਦਾ ਬੰਦਾ ਵਾ, ਉਹਨੂੰ ਨਿਸ਼ਾਨੇ ਇਬਰਤ ਬਣਾ ਦਾਂਗੇ ਨਾ, ਮੇਰਾ ਖਿਆਲ ਆ ਕਿ ਆਇੰਦਾ ਨਾ ਕੋਈ ਸੀਸੀਡੀ ਅਹਿਲਕਾਰ, ਨਾ ਕੋਈ ਪੁਲਿਸ ਅਹਿਲਕਾਰ, ਨਾ ਕੋਈ ਹੋਰ ਬੰਦਾ ਕਿਸੇ ਬੇਗੁਨਾਹ ਦੇ ਉੱਪਰ ਗੋਲੀ ਨਹੀਂ ਚਲਾਏਗਾ। ਰਹੀ ਗੱਲ ਫੈਸਲਾਬਾਦ ਦੀ, ਤੇ ਬਹੁਤ ਜਲਦ CCTV ਵੀਡੀਓ ਸਾਡੇ ਕੋਲ ਆ ਜਾਏਗੀ ਤੇ ਫਿਰ ਅਸੀਂ ਉਹ ਵੀ ਹਕਾਇਕ ਤੁਹਾਨੂੰ ਦਿਖਾਵਾਂਗੇ। ਬਹੁਤ ਸ਼ੁਕਰੀਆ।